है नजायज। ਮੈਨੂੰ ਅੱਜ ਪਤਾ ਲੱਗਿਆ ਵੀ ਦੋਨੋਂ ਅੰਮ੍ਰਿਤਸਰ ਇਕੱਠੇ ਰਾਤ ਰਹਿ ਕੇ ਵਾਪਸ ਆ ਰਹੇ ਆ ਤੇ ਮੈਂ ਅੱਗੋਂ ਦੀ ਆ ਕੇ ਇਹਨਾਂ ਨੂੰ ਫੜਿਆ ਦੋਵਾਂ ਨੂੰ। ਆਪਣੀ ਸਕਰੀਨ ਤੇ ਤੁਸੀਂ ਜੋ ਵੇਖ ਰਹੇ ਹੋ ਇਹ ਤਸਵੀਰਾਂ ਨੇ ਸ਼੍ਰੀ ਮੁਕਤਸਰ ਸਾਹਿਬ ਦੇ ਬੱਸ ਸਟੈਂਡ ਦੀਆਂ, ਜਿੱਥੇ ਕਿ ਦੋ ਔਰਤਾਂ ਵਿਚਕਾਰ ਜੰਮ ਕੇ ਝਗੜਾ ਹੋਇਆ। ਉੱਥੇ ਖੜੇ ਲੋਕਾਂ ਵੱਲੋਂ ਉਹਨਾਂ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਇਸ ਦੇ ਬਾਵਜੂਦ ਵੀ ਦੋਨਾਂ ਔਰਤਾਂ ਨੇ ਇੱਕ ਦੂਜੇ ਦੀ ਜੰਮ ਕੇ ਛਿੱਤਰ ਪਰੇਡ ਕੀਤੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੀੜਤ ਔਰਤ ਦੇ ਪਤੀ ਦੇ ਦੂਜੀ ਔਰਤ ਦੇ ਨਾਲ ਨਾਜਾਇਜ਼ ਸੰਬੰਧ ਸਨ। ਔਰਤ ਨੇ ਦੱਸਿਆ ਕਿ ਉਸ ਦਾ ਪਤੀ ਰਹਿੰਦਾ ਤਾਂ ਉਹਨਾਂ ਦੇ ਨਾਲ ਹੈ, ਪਰ ਕਿਸੇ ਔਰਤ ਨਾਲ ਨਾਜਾਇਜ਼ ਸੰਬੰਧ ਨੇ। ਉਹਨਾਂ ਦੋਨਾਂ ਦੀ ਪ੍ਰੇਮ ਕਹਾਣੀ ਪਿਛਲੇ ਲੰਮੇ ਸਮੇਂ ਤੋਂ ਚੱਲ ਰਹੀ ਹੈ। ਇਸ ਮੌਕੇ ਔਰਤ ਨੇ ਦੱਸਿਆ ਕਿ ਉਸ ਦਾ ਪਤੀ ਪਿਛਲੇ 2 ਦਿਨਾਂ ਤੋਂ ਬਾਹਰ ਸੀ। ਜਦੋਂ ਉਸ ਨੂੰ ਪਤਾ ਚੱਲਾ ਕਿ ਉਹ ਕਿਸੇ ਔਰਤ ਦੇ ਨਾਲ ਅੰਮ੍ਰਿਤਸਰ ਗਿਆ ਹੋਇਆ ਹੈ ਤਾਂ ਉਸਨੇ ਉਹਨਾਂ ਨੂੰ ਫੜਨ ਲਈ ਉਹਨਾਂ ਦਾ ਪਿੱਛਾ ਕੀਤਾ। ਜਿੱਥੇ ਉਹ ਜਦੋਂ ਮੁਕਤਸਰ ਦੇ ਬੱਸ ਸਟੈਂਡ ਤੇ ਪਹੁੰਚੀ ਤਾਂ ਉਹ ਦੋਨੋਂ ਕਿਸੇ ਬੱਸ ਵਿੱਚੋਂ ਉਤਰ ਰਹੇ ਸੀ ਤਾਂ ਉਸ ਦਾ ਪਤੀ ਉਸ ਨੂੰ ਵੇਖ ਕੇ ਮੌਕੇ ਤੋਂ ਫਰਾਰ ਹੋ ਗਿਆ, ਪਰ ਪੀੜਤ ਔਰਤ ਵੱਲੋਂ ਉਸ ਦੀ ਪ੍ਰੇਮਿਕਾ ਨੂੰ ਉੱਥੇ ਹੀ ਦਬੋਚ ਲਿਆ ਗਿਆ ਤੇ ਫਿਰ ਜੰਮ ਕੇ ਹੰਗਾਮਾ ਹੋਇਆ। ਕੀ ਹੋਇਆ, ਕੀ ਹੈਗਾ, ਕਾਰਨ ਕੀ ਸੀਗਾ ਜਿਹੜਾ ਵੀਡੀਓ ਮੇਰਾ ਘਰ ਵਾਲਾ ਸੀ, ਉਹਦਾ ਕਿਸੇ ਲੇਡੀ ਨਾਲ ਰਿਲੇਸ਼ਨ ਹੈ ਨਜਾਇਜ਼, ਠੀਕ ਹੈ। ਅੱਜ ਮੈਨੂੰ ਮੇਰੇ ਤੇ ਕੇਸ ਲਾਇਆ ਹੋਇਆ ਝੂਠਾ ਕਿ ਮੇਰੇ ਤੇ ਸ਼ੱਕ ਕਰਦੀ ਹੈ। ਮੈਨੂੰ ਅੱਜ ਪਤਾ ਲੱਗਿਆ ਵੀ ਦੋਨੋਂ ਅੰਮ੍ਰਿਤਸਰ ਇਕੱਠੇ ਰਾਤ ਰਹਿ ਕੇ ਵਾਪਸ ਆ ਰਹੇ ਆ ਤੇ ਮੈਂ ਅੱਗੋਂ ਦੀ ਆ ਕੇ ਇਹਨਾਂ ਨੂੰ ਫੜਿਆ ਦੋਵਾਂ ਨੂੰ। ਜਦੋਂ ਮੈਂ ਇਹਨਾਂ ਨੂੰ ਫੜਿਆ ਤੇ ਉਹ ਮੈਨੂੰ ਮਾਰਨ ਲੱਗ ਗਈ, ਉਹ ਭੱਜ ਗਿਆ, ਉਹ ਮੈਨੂੰ ਕੁੱਟਣ ਲੱਗ ਗਈ। ਤੇ ਤੁਹਾਡਾ ਕੋਈ ਆਪਸ ਚ ਮੀਆਂ ਬੀਬੀ ਦਾ ਵੀ ਕੇਸ ਚੱਲਦਾ? ਮੀਆਂ ਬੀਬੀ ਦਾ ਇੰਨੇ ਮੇਰੇ ਤੇ ਡਿਵੋਰਸ ਦਾ ਲਾਇਆ ਕਿ ਇਹ ਮੇਰੇ ਤੇ ਸ਼ੱਕ ਕਰਦੀ ਹੈ, ਮੇਰੇ ਨਾਲ ਲੜਾਈ ਰੱਖਦੀ ਹੈ, ਜਦੋਂ ਕਿ ਗੱਲ ਆ ਹੈ ਇਸ ਕੁੜੀ ਪਿੱਛੇ ਮੈਨੂੰ ਤਲਾਕ ਦਿੰਦਾ। ਤੇ ਇਹ ਰਹਿੰਦਾ ਕਿੱਥੇ ਹੁਣ ਤੁਹਾਡਾ? ਰਹਿ ਸਾਡੇ ਨਾਲ ਰਿਹਾ, ਮੇਰੀ ਜਵਾਨ ਬੇਟੀ ਆ 14 ਸਾਲਾਂ ਦੀ, ਦਿਲ ਦੀ ਮਰੀਜ਼ ਆ ਉਹ, ਠੀਕ ਹੈ। ਬੇਟਾ ਮੇਰਾ 5 ਸਾਲਾਂ ਦਾ, ਸਾਡੇ ਨਾਲ ਧੱਕਾ ਕਰ ਰਿਹਾ ਤੇ ਆ ਮੇਰੇ ਨਾਲ ਉਲਟੀ ਬੁੜੀ ਵੀ ਧੱਕਾ ਕਰ ਰਹੀ ਹੈ। ਉਹ ਲੇਡੀ ਕੌਣ ਹੈਗੀ ਆ ਜਿਹਦੇ ਅੰਦਰ ਉਹ ਵੀ ਕਹਿੰਦੀ ਮੇਰਾ ਕੋਈ ਕੇਸ ਚੱਲਦਾ ਹੈਗਾ? ਉਹ ਕੇਸ ਇਹ ਚੱਲਦਾ ਕਿ ਉਹਨੇ ਉਹਦਾ ਘਰ ਬਣਾਇਆ, ਠੀਕ ਹੈ। ਉਹਨੂੰ ਡਰ ਸੀ ਕਿ ਮੈਂ ਉਹਨਾਂ ਦੇ ਘਰੇ ਆ ਕੇ ਇਹਨਾਂ ਨੂੰ ਲੰਗੇ ਹੱਥੀਂ ਫੜ ਨਾ ਲਵਾਂ। ਉਹਨੇ ਪਹਿਲਾਂ ਹੀ ਮੇਰੇ ਤੇ ਕੇਸ ਲਾਤਾ ਵੀ ਮੇਰੇ ਘਰ ਤੇ ਕਬਜ਼ਾ ਕਰਦੀ ਹੈ, ਜਦੋਂ ਕਿ ਮੈਂ ਉਹਦੇ ਘਰ ਵੱਲ ਗਈ ਨਹੀਂ, ਮੈਂ ਕਦੀ ਉਹਨੂੰ ਵੇਖਿਆ ਵੀ ਨਹੀਂ। ਤੁਸੀਂ ਮੰਗ ਕੀ ਕਰਦੇ ਹੋ ਪ੍ਰਸ਼ਾਸਨ? ਮੈਂ ਮੰਗ ਇਹ ਕਰਦੀ ਹਾਂ ਕਿ ਇਸ ਬੰਦੇ ਨੂੰ ਸਜ਼ਾ ਦਿੱਤੀ ਜਾਵੇ, ਜਿੰਦੀ ਜਵਾਨ ਧੀ ਆ। ਮੇਰੇ ਤੇ ਝੂਠਾ ਕੇਸ ਆਪ ਵੀ ਲਾ ਰੱਖਿਆ, ਉਸ ਲੇਡੀ ਤੋਂ ਵੀ ਲਵਾ ਰੱਖਿਆ, ਆਪ ਉਹਦੇ ਨਾਲ ਨਜ਼ਾਰੇ ਲੁੱਟਦਾ ਐਵੇਂ ਜਾ ਕੇ। ਬੇਟੀ ਮੇਰੀ ਦਿਲ ਦੀ ਮਰੀਜ਼ ਹੈ, ਸਾਨੂੰ ਤੰਗ ਕਰਦਾ ਕਿ ਮਨ ਮੈਂ ਉਹਦੇ ਨਾਲ ਵਿਆਹ ਕਰਾਵਾਂ। ਰਹਿੰਦਾ ਤੁਹਾਡੇ ਕੋਲ ਘਰੇ ਹੀ? ਰਹਿ ਘਰੇ ਰਿਹਾ ਬੱਚਿਆਂ ਪਿੱਛੇ। ਹੁਣ 1-2 ਦਿਨ ਦੀਵਾਲੀ ਸੀ, ਪਿੱਛੇ ਤੁਹਾਡੇ ਕੋਲ ਹੀ ਸੀ? ਨਹੀਂ, ਪਰਸੋਂ ਦਾ ਘਰੋਂ ਗਾਇਬ ਹੈ। ਮੈਨੂੰ ਪਤਾ ਲੱਗਿਆ ਸੀ ਕਿ ਅੰਮ੍ਰਿਤਸਰ ਗਿਆ ਹੋਇਆ, ਤਾਂ ਮੈਂ ਅੱਜ ਇਹਨਾਂ ਦਾ ਪਿੱਛਾ ਕੀਤਾ। ਮੁਕਤਸਰ ਤੋਂ ਤਰਸੇਮ ਟੁੱਡੀ, ਇੰਡੋਸ ਟੀਵੀ, ਆਸਟ੍ਰੇਲੀਆ।